ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलामु अलैकुम। 13 ਫਰਵਰੀ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਮਿਲਟਰੀ ਰਾਜ ਡੇ 76। ਹੁਣ ਚੱਲਦੇ ਹਾਂ ਅੱਜ ਦੀਆਂ ਗੂੜੀਆਂ ਸੰਘਣੀਆਂ ਤੇ ਨਿੱਘੀਆਂ ਖਬਰਾਂ ਵਾਲੇ ਪਾਸੇ। ਜਿਹੜੀ ਸਭ ਤੋਂ ਪਹਿਲੀ ਅਫਸੋਸਨਾਕ ਔਰ ਬੜੀ ਹੀ ਪੀੜ ਦੀ, ਬੜੀ ਤਕਲੀਫ ਦੀ ਗੱਲ ਹੈ, ਉਹ ਇਮਰਾਨ ਖਾਨ ਸਾਹਿਬ ਦੀ ਅੱਖ ਦੇ ਨਾਲ ਜੋ ਕੁਝ ਕੀਤਾ ਗਿਆ। ਉਹਦੇ ਉੱਤੇ ਥੋੜ੍ਹੀ ਜਿਹੀ ਤੁਹਾਨੂੰ ਡਿਟੇਲ ਦੱਸਣੇ। ਇੱਕ ਤੇ ਹੁਣ ਬੜੀਆਂ ਸਾਰੀਆਂ ਗੱਲਾਂ ਪਤਾ ਲੱਗਣ ਡਈਆਂ ਨੇ। ਇਹ ਵੀ ਪਤਾ ਲੱਗਣ ਡਿਆ ਕਿ ਕਿਸੇ ਕਿਸਮ ਦਾ ਕੈਮੀਕਲ ਜਾਂ ਜ਼ਹਿਰ ਪਾ ਕੇ ਵੀ ਅਗਰ ਪਾਣੀ 'ਚ ਦਿੱਤਾ ਜਾਵੇ ਤੇ ਅੱਖ ਦੇ ਨਾਲ ਇਹ ਮਸਲਾ ਹੋ ਸਕਦਾ ਹੈ। ਉਹਦੇ ਨਾਲ ਨਾਲ ਜਦੋਂ ਵਜ਼ੂ ਕਰਦੇ ਹੋ ਤੁਸੀਂ ਔਰ ਪਾਣੀ ਦੇ ਵਿੱਚ ਵੀ ਅਗਰ ਕੋਈ ਇਹੋ ਜਿਹੀ ਸ਼ੈ ਮਿਲਾ ਦਿੱਤੀ ਜਾਵੇ ਜਿਹਦਾ ਪਤਾ ਵੀ ਨਾ ਲੱਗੇ ਤੇ ਉਹਦੇ ਨਾਲ ਵੀ ਇਹ ਮਸਾਇਲ ਹੋ ਸਕਦੇ ਨੇ। ਇਹ ਹੁਣ ਡਿਫਰੈਂਟ ਜਿਹੜੇ ਲੋਕ ਰਿਸਰਚ ਕਰਦੇ ਨੇ ਇਸ ਏਰੀਆ ਦੇ ਉੱਤੇ ਜਾਂ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ, ਉਹਨਾਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਹੈ ਤਾਂ ਪਤਾ ਲੱਗਾ ਹੈ ਕਿ ਇਹ ਮਾਮਲਾ ਐਡਾ ਸਾਦਾ ਨਹੀਂ ਹੈ। ਜ਼ਾਹਿਰ ਹੈ ਅਗਰ ਇਹਦੇ ਵਿੱਚ ਕੋਈ ਜ਼ਹਿਰ ਦੇਣ ਦੀ ਜਾਂ ਕੋਈ ਕੈਮੀਕਲ ਜਾਂ ਕੋਈ ਇਹੋ ਜਿਹੀ ਸ਼ੈ ਪਾ ਕੇ ਇਹ ਕੰਮ ਕਰਨ ਦੀ ਤੇ ਆਸਿਮ ਮੁਨੀਰ ਤੇ ਉਹਨਾਂ ਦੇ ਸਾਥੀਆਂ ਦੇ ਕੋਲੋਂ ਤੇ ਕੋਈ ਸ਼ੈ ਬਈਦ ਨਹੀਂ। ਇਮਰਾਨ ਖਾਨ ਦੇ ਉੱਤੇ ਅੱਗੇ ਇਹ ਜਰਨੈਲ ਪਹਿਲਾਂ ਹੀ ਕਾਤਲਾਨਾ ਹਮਲਾ ਕਰਵਾ ਚੁੱਕੇ ਨੇ, ਇੱਕ ਤੋਂ ਬਹੁਤੀ ਵਾਰੀ ਕਰਵਾ ਚੁੱਕੇ ਨੇ। ਤੇ ਅਚਾਨਕ ਇਮਰਾਨ ਖਾਨ ਜੈਸੇ ਫਿੱਟ ਆਦਮੀ ਜਿਨ੍ਹਾਂ ਨੂੰ ਕਿਸੇ ਕਿਸਮ ਦੀ ਅੱਲਾ ਦਾ ਸ਼ੁਕਰ ਹੈ ਕੋਈ ਪ੍ਰੋਬਲਮ ਕਦੇ ਨਹੀਂ ਹੋਈ ਇਸ ਤਰ੍ਹਾਂ ਦੀ, ਉਹਨਾਂ ਨੂੰ ਅਚਾਨਕ ਇਹ ਮਰਜ਼ ਦਾ ਜਿਹੜਾ ਲਾਹਕ ਹੋ ਜਾਣਾ ਔਰ ਫਿਰ ਇਹਨਾਂ ਦਾ ਉਹਨਾਂ ਨੂੰ ਟਰੀਟਮੈਂਟ ਨਾ ਦੇਣਾ ਔਰ ਉਹਨਾਂ ਨੂੰ ਮਾਮੂਲੀ ਜਿਹੜੇ ਅੱਖਾਂ 'ਚ ਪਾਉਣ ਵਾਲੇ ਕਤਰੇ ਦੇਣਾ ਔਰ ਜਾਣ-ਬੁੱਝ ਕੇ ਮਾਮਲੇ ਨੂੰ ਇੰਨਾ ਖਰਾਬ ਕਰ ਦੇਣਾ ਕਿ ਉਹਨਾਂ ਦੀ ਇੱਕ ਅੱਖ ਦੀ ਜਿਹੜੀ ਬਿਨਾਈ ਹੈ, ਰੋਸ਼ਨੀ ਹੈ, ਵੇਖਣ ਦੀ ਸਲਾਹੀਅਤ ਹੈ, ਉਹ ਖਤਮ ਕਰ ਦੇਣਾ। ਹੁਣ ਅੱਜ ਇੱਕ ਡਾਕਟਰ ਸਾਹਿਬ ਨਾਲ ਸਾਡੀ ਗੱਲ ਹੋਈ ਜਿਹੜੇ ਅਮਰੀਕਾ ਦੇ ਵਿੱਚ ਆਈ ਸਪੈਸ਼ਲਿਸਟ ਨੇ, ਔਰ ਉਹਨਾਂ ਨੇ ਸਾਨੂੰ ਦੱਸਿਆ ਕਿ ਇਮਰਾਨ ਖਾਨ ਸਾਹਿਬ ਦੀ ਜਿਹੜੀ ਦੂਜੀ ਅੱਖ ਹੈ ਉਹਦਾ ਹੁਣ ਬਹੁਤ ਜ਼ਿਆਦਾ ਖਿਆਲ ਕਰਨਾ ਜ਼ਰੂਰੀ ਹੈ ਔਰ ਟੈਸਟਿੰਗ ਦੀ ਵੀ ਬੜੀ ਜ਼ਰੂਰਤ ਹੈ। ਔਰ ਜਿਹੜੀ ਪਹਿਲੀ ਅੱਖ ਹੈ ਜਿਹਨੂੰ ਇਹਨਾਂ ਨੇ ਖਰਾਬ ਕਰ ਛੱਡਿਆ, ਹੋ ਸਕਦਾ ਉਹਦੇ 'ਚ ਮੁਕੰਮਲ ਤੇ ਉਹਦਾ ਹੁਣ ਰਿਵਰਸ ਕਰਨਾ, ਉਹਨੂੰ ਬਿਲਕੁਲ ਠੀਕ ਕਰਨਾ ਤੇ ਸ਼ਾਇਦ ਮੁਮਕਿਨ ਨਹੀਂ ਰਿਹਾ, ਲੇਕਿਨ ਕੁਝ ਨਾ ਕੁਝ ਉਹਦੇ 'ਚ ਬਿਹਤਰੀ ਕੀਤੀ ਜਾ ਸਕਦੀ ਹੈ ਅਗਰ ਇਹ ਬੰਦੇ ਦੇ ਪੁੱਤਰਾਂ ਇਲਾਜ ਕਰਨ ਦੇਣ ਉਹਨਾਂ ਦਾ, ਇਮਰਾਨ ਖਾਨ ਸਾਹਿਬ ਦਾ। ਇਹ ਰੋੜੇ ਨਾਟਕਾਣ ਜੋ ਕੁਝ ਕਰਨ ਡਏ ਨੇ ਉਹ ਸਭ ਕੁਝ ਨਾ ਕਰਨ ਔਰ ਉਹਨਾਂ ਨੂੰ ਉੱਥੋਂ ਕਿਸੇ ਚੰਗੇ ਹਸਪੀਟਲ 'ਚ ਸ਼ਿਫਟ ਕਰਨ ਜਿੱਥੇ ਡਾਕਟਰਜ਼ ਉਹਨਾਂ ਦਾ ਇਲਾਜ ਕਰ ਸਕਣ। ਮੇਰਾ ਇੱਕ ਬੜਾ ਡਿਟੇਲ ਦੇ ਨਾਲ ਡਾਕਟਰ ਸਾਹਿਬ ਦੇ ਨਾਲ, ਜਿਹੜੇ ਅਮਰੀਕਾ 'ਚ ਡਾਕਟਰ ਸਾਹਿਬ ਨੇ, ਉਹਨਾਂ ਦੇ ਨਾਲ ਮੇਰਾ ਬੜਾ ਡਿਟੇਲ ਦੇ ਨਾਲ ਇੱਕ ਇੰਟਰਵਿਊ ਹੋਇਆ। ਉਹ ਅੱਜ ਦੇ ਉਰਦੂ ਵੀਲੌਗ 'ਚ ਅਸੀਂ ਥੋੜ੍ਹੀ ਦੇਰ ਪਹਿਲੇ ਜਾਰੀ ਕੀਤਾ, ਉਸ ਨੂੰ ਜ਼ਰੂਰ ਵੇਖੋ। ਲੇਕਿਨ ਇੱਥੇ ਮੈਂ ਤੁਹਾਨੂੰ ਇੱਕ ਵਾਰੀ ਸੁਣਵਾਉਣਾ ਡਾਕਟਰ ਖੁਰਮ ਮਿਰਜ਼ਾ ਜਿਹੜੇ ਲਾਹੌਰ ਦੇ ਵਿੱਚ ਰੈਟੀਨਾ ਸਪੈਸ਼ਲਿਸਟ ਨੇ, ਉਹ ਕੀ ਦੱਸਦੇ ਨੇ ਕਿ ਇਹ ਮਰਜ਼ ਕਿਵੇਂ ਹੁੰਦਾ ਹੈ ਅਤੇ ਇਹ ਜਦੋਂ ਹੁੰਦਾ ਹੈ ਤਾਂ ਇਹਦੇ ਨਾਲ ਕਿੰਨੀ ਕੁ ਪੀੜ ਹੁੰਦੀ ਹੈ, ਕਿੰਨੀ ਕੁ ਤਕਲੀਫ ਹੁੰਦੀ ਹੈ। ਇੰਨੀ ਤਕਲੀਫ ਹੁੰਦੀ ਹੈ ਵੀ ਬੰਦਾ ਆਂਦਾ ਹੈ ਮੇਰੀ ਅੱਖ ਹੀ ਕੱਢ ਦਿਓ ਬਾਹਰ। ਇਹ ਕੋਈ ਸੌਖੀ ਗੱਲ ਨਹੀਂ ਕਹਿਣਾ ਵੀ ਅੱਖ ਬਾਹਰ ਕੱਢ ਦਿਓ, ਲੇਕਿਨ ਇੰਨੀ ਕੁ ਤਕਲੀਫ ਹੁੰਦੀ ਹੈ ਕਿ ਬੰਦਾ ਇਹ ਕਹਿਣ 'ਤੇ ਮਜਬੂਰ ਹੋ ਜਾਂਦਾ ਵੀ ਭਾਵੇਂ ਮੇਰੀ ਅੱਖ ਹੀ ਬਾਹਰ ਕੱਢ ਲਓ। ਇਹ ਖੁਰਮ ਮਿਰਜ਼ਾ ਸਾਹਿਬ ਨੇ ਕਿਵੇਂ ਐਕਸਪਲੇਨ ਕੀਤਾ, ਮਹਿਰ ਬੁਖਾਰੀ ਸਾਹਿਬਾ ਦੇ प्रोग्राम 'ਚ सुनो। सेंट्रल रेटिनल वेन इंक्लूजन में आपकी वेन बंद हो जाती है, दैट मीन्स आँख की सर्कुलेशन रुक जाती है। कोई भी आप पाइप ले लें नरम सी और उसको ब्लॉक कर दें तो वो फट सकती है और उसमें से जैसे पानी लीक कर सकता है, इसी तरह रेटिना में ब्लड लीक करता है। सो ब्लड आ जाता है, रेटिना सूज जाता है और दूसरा ये कि उसकी ब्लड सप्लाई रुक जाती है। फिर क्या होता है कि जी वहाँ से आपकी उस ब्लड रेटिना को ऑक्सीजन भी नहीं मिल रही होती और वो इवेंचुअली कुछ हफ्तों के बाद या कुछ हफ्तों के बाद वो एबनॉर्मल ब्लड वेसल्स बनाना शुरू कर देता है जो कि आप पूरी आई में फैल जाती हैं, फ्रंट ऑफ द आई तक आ जाती हैं और फिर आपका प्रेशर भी स्काई हाई चला जाता है, रेटिना डेड होना शुरू हो जाता है। सो ये वर्स्ट केस सिनेरियो तो ये है कि जी फिर सब खत्म हो जाता है और इतनी दर्द होती है कि बंदा कहता है मेरी आंख निकाल दो। सो उसके बचाने के तरीके होते हैं। एक तो ये कि टाइमली ट्रीटमेंट चाहिए होता है। ਸੁਣ ਲਿਆ ਜੀ। ਤੇ ਇਹ ਜ਼ੁਲਮ ਜਿਹੜਾ ਹੈ, ਮੇਰਾ ਤਾਂ ਖਿਆਲ ਹੈ ਸ਼ਾਇਦ ਯਜ਼ੀਦ ਨੇ ਵੀ ਇਹੋ ਜਿਹੇ ਜ਼ੁਲਮ ਨਾ ਕੀਤੇ ਹੋਣ ਜਿਹੋ ਜਿਹੇ ਜ਼ੁਲਮ ਇੱਥੇ ਫੀਲਡ ਮਾਰਸ਼ਲ ਆਸਿਮ ਮੁਨੀਰ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਕਰਨ ਡਏ ਨੇ। ਬਹਰਹਾਲ ਇਹ ਜੋ ਵੀ ਸੂਰਤ ਹਾਲ ਹੈ ਹੁਣ ਸਾਰੀ ਡਿਵੈਲਪ ਹੋਈ ਹੈ ਤੁਹਾਡੇ ਸਾਹਮਣੇ। ਦੂਸਰੇ ਪਾਸੇ ਇਹ ਸਾਰੇ ਬੇਸ਼ਰਮ ਜਿਹੜੇ ਸਨ, ਬੜੇ ਸਾਰੇ ਮੀਡੀਆ ਦੇ ਟਾਊਟ ਵੀ ਤੇ ਨੂਨ ਲੀਗ ਵਾਲੇ ਵੀ, ਜ਼ਾਹਿਰ ਪਿੱਛੋਂ ਤੇ ਜਰਨੈਲ ਹੀ ਕਰਵਾਉਂਦੇ ਨੇ, ਲੇਕਿਨ ਅੱਗੇ ਉਹਨਾਂ ਨੇ ਇਹੋ ਜਿਹੇ ਲੋਕ ਰੱਖੇ ਨੇ ਝੂਠ ਮਾਰਨ ਵਾਸਤੇ, ਤਮਸਖਰ ਉਡਾਉਣ ਵਾਸਤੇ, ਤੇ ਆਂਦੇ ਨੇ ਕਿ ਇਮਰਾਨ ਖਾਨ ਨੂੰ 5 ਸਟਾਰ ਕਿਸਮ ਦੀ ਜੇਲ੍ਹ ਦੇ ਵਿੱਚ ਸਹੂਲਤ ਮੌਜੂਦ ਹੈ। ਯਾਦ ਕਰੋ, ਚੇਤੇ ਕਰੋ ਸਾਰੇ ਦੇ ਸਾਰੇ, ਇੱਕ ਪਾਸੇ ਨਵਾਜ਼ ਸ਼ਰੀਫ ਨੂੰ ਕਿਸ ਤਰੀਕੇ ਨਾਲ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਤੇ ਕਿਸ ਤਰੀਕੇ ਨਾਲ ਘੱਲਿਆ ਗਿਆ ਸੀ, ਤੇ ਦੂਜੇ ਪਾਸੇ ਇਮਰਾਨ ਖਾਨ ਦੇ ਨਾਲ ਕੀ ਹਸ਼ਰ ਕੀਤਾ ਗਿਆ।
ਇਹ ਹੁਣ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਨੇ। ਮੈਨੂੰ ਕੁਝ ਕਹਿਣ, ਦੱਸਣ ਜਾਂ ਸੁਣਨ ਦੀ ਮਜ਼ੀਦ ਲੋੜ ਨਹੀਂ। ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ। ਤੇ ਜਿੰਨੀ ਕੁ ਗਰਮੀ ਹੁੰਦੀ ਹੈ ਉਹਨਾਂ ਦੇ ਸੈੱਲ ਦੇ ਵਿੱਚ, ਔਰ ਜਿਹੋ ਜਿਹੀ ਜੇਲ੍ਹ ਉਹਨਾਂ ਕੱਟ ਛੱਡੀ ਹੈ ਪਿਛਲੇ 3-4 ਸਾਲਾਂ ਦੇ ਵਿੱਚ, ਇਹਨਾਂ ਦੇ ਵਿੱਚੋਂ ਕੋਈ ਬੰਦਾ 2 ਮਹੀਨੇ ਉਹ ਜੇਲ੍ਹ ਨਹੀਂ ਕੱਟ ਸਕਦਾ। ਜਿਹੜੀਆਂ ਮਜਬੂਰੀਆਂ, ਸੋਬਤਾਂ, ਮੁਸੀਬਤਾਂ, ਜ਼ੁਲਮ, ਜ਼ਿਆਦਤੀਆਂ ਜਿਹੜੀਆਂ ਇਮਰਾਨ ਖਾਨ ਸਾਹਿਬ ਨੇ ਬਰਦਾਸ਼ਤ ਕਰਕੇ ਤੇ ਆਪਣੀ ਜ਼ਿੰਦਗੀ ਹੁਣ ਤੱਕ ਦੀ ਜਿਹੜੀ 3 ਸਾਲ 3.5 ਸਾਲ ਦੀ ਜੇਲ੍ਹ ਹੈ, 3.5 ਸਾਲ ਦੀ, ਉਹ ਉਹਨਾਂ ਨੇ ਗੁਜ਼ਾਰ ਛੱਡੀ। ਅੱਛਾ ਜੀ, ਅਰਸ਼ਾਦ ਭੱਟੀ ਸਾਹਿਬ ਨੇ ਕੱਲ੍ਹ ਰਿਪੋਰਟ ਕੀਤਾ ਕਿ ਇੱਕ ਵਾਰੀ ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ ਅਦਾਲਤ ਲਿਆਂਦਾ ਗਿਆ ਤੇ ਉਹਨਾਂ ਨੇ ਜੱਜ ਨੂੰ ਕਿਹਾ ਕਿ ਮੈਨੂੰ ਜ਼ਿਹਨੀ ਅਜ਼ੀਅਤ ਦਿੱਤੀ ਜਾਂਦੀ ਹੈ, ਕਿਉਂਕਿ ਜਿਹੜਾ ਮੇਰਾ ਮੁਸ਼ੱਕਤੀ ਹੈ, ਪਹਿਲੇ ਖਾਣਾ ਮੇਰਾ ਮੇਜ਼ ਤੇ ਰੱਖਦਾ ਸੀ, ਹੁਣ ਮੇਜ਼ ਤੇ ਨਹੀਂ ਰੱਖਦਾ, ਪਰਾਂ ਰੱਖ ਕੇ ਚਲਾ ਜਾਂਦਾ ਹੈ, ਤੇ ਇਹ ਜ਼ਿਹਨੀ ਅਜ਼ੀਅਤ ਹੈ। ਮਤਲਬ ਸ਼ਹਿਬਾਜ਼ ਸ਼ਰੀਫ ਸਾਹਿਬ ਆਪਣਾ ਖਾਣਾ ਖੁਦ ਚੁੱਕ ਕੇ ਮੇਜ਼ ਤੇ ਰੱਖਣ ਨੂੰ ਜ਼ਿਹਨੀ ਅਜ਼ੀਅਤ ਆਂਦੇ ਸਨ। ਤੇ ਇਮਰਾਨ ਖਾਨ ਸਾਹਿਬ ਨਾਲ ਉੱਥੇ ਕੀ ਕੁਝ ਕਰ ਦਿੱਤਾ ਗਿਆ ਹੈ ਤੇ ਕਿੱਡਾ ਕੁ ਜ਼ੁਲਮ ਕਰ ਦਿੱਤਾ ਗਿਆ ਹੈ ਤੇ ਕਿੰਨਾ ਹਾਲਾਤ ਦੇ ਵਿੱਚ ਰੱਖਿਆ ਗਿਆ ਹੈ, ਇਹ ਤੇ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਹੈ। ਇੱਕ ਕਿੱਲੀ ਹੈ ਤੇ ਜਿਹਦੇ ਉੱਤੇ 5 ਹੈਂਗਰਾਂ ਦੇ ਵਿੱਚ ਇਮਰਾਨ ਖਾਨ ਦੇ ਉੱਤੇ ਜਿਹੜੇ ਕੱਪੜੇ ਨੇ ਉਹ ਟੰਗੇ ਨੇ, ਤੇ ਜਿਹੜੇ ਇਮਰਾਨ ਖਾਨ ਦੀਆਂ ਜੁੱਤੀਆਂ ਨੇ ਉਹ ਚਾਰਪਾਈ ਦੇ ਥੱਲੇ ਨੇ, ਤੇ ਉੱਥੇ ਹੀ ਬਾਥਰੂਮ ਹੈ ਜਿਹਦੀ 3 ਫੁੱਟ 4 ਫੁੱਟ ਕੰਧ ਹੈ, ਤੇ ਉਹਦੇ ਉੱਤੇ ਕੋਈ ਛੱਤ ਨਹੀਂ। ਮੀਨ ਬਾਥਰੂਮ ਉਸੇ ਕਮਰੇ ਦੇ ਵਿੱਚ ਹੈ ਜਿਹਦੇ 'ਚ ਇਮਰਾਨ ਖਾਨ ਰਹਿਣ ਡਏ ਨੇ, ਤੇ ਉਹ ਕਮਰੇ ਦਾ ਹਿੱਸਾ ਹੀ ਹੈ, ਕੋਈ ਛੱਤ ਨਹੀਂ ਹੈ, ਕੋਈ ਅਲੱਗਾ ਨਹੀਂ ਹੈ ਉਹ ਕਮਰੇ ਤੋਂ, ਔਰ ਉੱਤੇ ਕੋਈ ਐਗਜ਼ਾਸਟ ਨਹੀਂ ਲੱਗਾ। ਮੱਛਰ, ਮੱਖੀਆਂ, ਹਰ ਤਬਾਹੀ ਜਿਹੜੀ ਉੱਥੇ ਮੌਜੂਦ ਹੈ। ਇਹਨਾਂ ਹਾਲਾਤ ਦੇ ਵਿੱਚ ਇਮਰਾਨ ਖਾਨ ਨੂੰ ਰੱਖਿਆ ਗਿਆ ਤੇ ਉਹਨਾਂ ਨੇ ਫਿਰ ਵੀ ਸਲਮਾਨ ਸਫਦਰ ਨੂੰ ਆਖਿਆ ਕਿ ਮੈਨੂੰ ਆਪਣੇ ਵਾਸਤੇ ਕੁਝ ਨਹੀਂ ਚਾਹੀਦਾ, ਮੈਂ ਸਿਰਫ 3 ਸ਼ਾਵਾਂ ਚਾਹੁੰਦਾ ਕਿ ਮੇਰੀ ਸਿਹਤ, ਮੇਰੀ ਅੱਖ ਬਚਾਓ ਕਿਸੇ ਤਰੀਕੇ ਨਾਲ। ਔਰ ਹੁਣ ਉਹਨਾਂ ਨੂੰ ਕੀ ਦੱਸੀਏ ਇਮਰਾਨ ਖਾਨ ਸਾਹਿਬ ਨੂੰ ਕਿ ਇਹ ਜਿਹੜੀ ਅੱਖ ਹੈ ਇਹ ਤੇ ਇਹਨਾਂ ਨੇ ਤਕਰੀਬਨ ਜ਼ਾਇਆ ਕਰ ਛੱਡੀ ਹੈ ਜ਼ਾਲਮਾਂ ਨੇ। ਕੁਝ ਉਹਨਾਂ ਨੇ ਕਰ ਛੱਡੀ, ਜੋ ਕੁਝ ਜਿਹੜੇ ਬਾਹਰ ਆਪਣੇ ਸਨ, ਜਿਨ੍ਹਾਂ ਨੇ ਉਹ ਆਂਦੇ ਨਾ ਰਲੀਆਂ ਚੁਗਦੀਆਂ ਨੇ, ਜਾਂ ਦੂਸਰਾ ਇੱਕ ਮੁਹਾਵਰਾ ਹੈ ਵੀ ਕੁੱਤੀ ਚੋਰਾਂ ਨਾਲ ਰਲੀ ਹੈ। ਇੱਥੇ ਇੱਕ ਕੁੱਤੀ ਜਾਂ ਇੱਕ ਕੁੱਤਾ ਨਹੀਂ, ਇੱਥੇ ਪੂਰੀ ਕਤੀਕ ਜਿਹੜੀ ਸੀ ਉਹ ਚੋਰਾਂ ਨਾਲ ਰਲੀ ਹੈ। ਆਖੀਏ ਤੇ ਕਿਹਦਾ ਆਖੀਏ, ਤੁਹਾਡੇ ਬੜੇ ਸਾਰੇ ਹੀਰੋ ਨੇ, ਯਕੀਨ ਕਰੋ। ਇੱਕ ਇੱਕ ਨੂੰ ਫੋਲਾਂ, ਇੱਕ ਇੱਕ ਦੇ ਮੈਂ ਮਤਲਬ ਆਪਣੇ, ਮੈਂ ਕੀ ਦੱਸਾਂ ਤੁਹਾਨੂੰ ਵੀ ਆਪਣਾ ਜਿਹੜਾ ਸਾੜ ਹੈ ਉਹ ਤੁਹਾਡੇ ਸਾਹਮਣੇ ਜੇ ਫੱਕਾਂ ਜੇ ਖੋਲਾਂ ਤੇ ਤੁਹਾਨੂੰ ਇਹ ਲੱਗੇਗਾ ਵੀ ਇੱਥੇ ਫਿਰ ਰਹਿ ਕਿਹੜਾ ਗਿਆ, ਜਿਹੜਾ ਪੰਨੋਂ ਉਹੀ ਲਾਲ ਹੈ। ਹਰ ਬੰਦਾ ਇੱਥੇ ਦੁਕਾਨਦਾਰੀ ਕਰ ਰਿਹਾ, ਆਪਣੀ ਮਰਜ਼ੀ ਦੀ ਕਰ ਰਿਹਾ ਹੈ, ਔਰ ਉਹ ਸਹੂਲਤਕਾਰੀ ਕੀਤੀ ਗਈ ਹੈ ਤਾਂ ਕਿ ਜਰਨੈਲ ਜਿਹੜੇ ਨੇ ਉਹ ਆਪਣੀ ਮਰਜ਼ੀ ਨਾਲ ਇਹ ਕੰਮ ਪਾ ਸਕਣ। ਸਾਡਾ ਪਿਛਲਾ ਇੱਕ ਵੀਲੌਗ ਹੈ ਜਿਹਦੇ ਵਿੱਚ ਮੈਂ ਪੂਰੀ ਤਫਸੀਲ ਨਾਲ ਇਹ ਦੱਸਿਆ ਵੀ ਹੁਣ ਸਾਨੂੰ ਕੀ ਕਰਨਾ ਪੈਣਾ ਹੈ। ਕਮ ਅਜ਼ ਕਮ ਪਾਕਿਸਤਾਨ ਤਹਿਰੀਕ ਇਨਸਾਫ ਇੱਕ ਤੇ ਅਸਤੀਫੇ ਦੇਵੇ, KPK ਤੋਂ ਇਲਾਵਾ ਬਾਕੀ तमाम ਅਸੈਂਬਲੀਆਂ ਤੋਂ ਅਸਤੀਫੇ ਦੇ ਦੇਣੇ ਚਾਹੀਦੇ ਨੇ, ਤਾਂ ਕਿ ਇਹ ਜਿਹੜਾ ਪੂਰਾ ਸਿਸਟਮ ਇਹਦੀ ਲੈਜਿਟਮੇਸੀ ਖਤਮ ਕਰ ਦੇਣੀ ਚਾਹੀਦੀ। ਨੰਬਰ 2 ਹੈ ਜਿਹੜਾ ਡਿਜੀਟਲ ਮੀਡੀਆ ਪਾਕਿਸਤਾਨ ਦੇ ਵਿੱਚ ਹੈਗਾ, ਇਲੈਕਟ੍ਰੋਨਿਕ ਮੀਡੀਆ, ਜਿੰਨੇ ਵੀ TV ਚੈਨਲਸ ਨੇ, ਇੱਥੋਂ ਪਾਰਟੀ ਜਿਹੜੀ ਹੈ ਉਹਨੂੰ ਬਾਈਕਾਟ ਕਰਨਾ ਚਾਹੀਦਾ, ਇਹਦੀ ਲੈਜਿਟਮੇਸੀ ਵੀ ਖਤਮ ਕਰਨੀ ਚਾਹੀਦੀ ਹੈ, ਉੱਥੇ ਪਾਰਟੀ ਨੂੰ ਜਾ ਕੇ ਨਹੀਂ ਬਹਿਣਾ ਚਾਹੀਦਾ। ਨੰਬਰ 3, ਜਿੱਥੇ ਜਿੱਥੇ ਸੂਬੇ ਜੁੜਦੇ ਨੇ ਉੱਥੇ ਪੁਰਅਮਨ ਤਰੀਕੇ ਨਾਲ ਇhtਜਾਜ ਕਰਨਾ ਚਾਹੀਦਾ, ਔਰ ਸੜਕਾਂ ਪੁਰਅਮਨ ਤਰੀਕੇ ਨਾਲ ਬੰਦ ਕਰਨੀਆਂ ਚਾਹੀਦੀਆਂ ਨੇ। ਔਰ ਨੰਬਰ 4 ਔਰ ਆਖਰੀ ਗੱਲ ਜਿਹੜੀ ਹੈ, ਜਦੋਂ ਇਹ ਸਾਰਾ ਕੋਹਰਾਮ ਮਚਿਆ ਤੇ ਤੁਸੀਂ ਵੇਖਿਆ ਕਿ ਜ਼ਿਲੇ ਸ਼ਾਹ ਨੇ ਵੀ ਸ਼ਹਾਦਤ ਦਿੱਤੀ ਤੇ ਅਰਸ਼ਦ ਸ਼ਰੀਫ ਨੇ ਵੀ ਦਿੱਤੀ। ਸਿਵਿਲੀਅਨ ਜ਼ਨਾਨੀਆਂ ਵੀ ਜਿਹੜੀਆਂ ਉਹ ਜੇਲ੍ਹਾਂ ਕੱਟੀਆਂ ਤੇ 13,000 ਦੇ ਕਰੀਬ ਵਰਕਰਾਂ ਨੇ ਵੀ ਜੇਲ੍ਹਾਂ ਕੱਟੀਆਂ। ਬਦਕਿਸਮਤੀ ਨਾਲ ਨਾ ਕੋਈ ਰਿਟਾਇਰਡ ਜਨਰਲ ਸਾਹਿਬ ਤੇ ਨਾ ਕੋਈ ਸਰਵਿੰਗ ਤੇ ਨਾ ਕੋਈ ਹੋਰ ਇਦਾਰੇ ਦੇ ਵਿੱਚੋਂ ਬੰਦੇ ਨੇ ਖਤ ਜਿਹੜਾ ਉਹ ਆਸਿਮ ਮੁਨੀਰ ਸਾਹਿਬ ਨੂੰ ਨਾ ਲਿਖਿਆ ਵੀ ਇਹ ਜੋ ਕੁਝ ਕਰਨ ਡਏ ਹੋ ਇਹਨੂੰ ਬਸ ਕਰ ਦਿਓ, ਇਹ ਜਿਹੜੀ ਯਜ਼ੀਦੀਅਤ ਕਰਨ ਡਏ ਹੋ ਇਹਨੂੰ ਡੱਕ ਦਿਓ, ਬੜੀ ਹੋ ਗਈ ਹੈ। ਇਸ ਵਾਸਤੇ ਹੁਣ ਇਸ ਮਜਬੂਰੀ 'ਚ ਜਦੋਂ ਤੱਕ ਇਮਰਾਨ ਖਾਨ ਸਾਹਿਬ ਨੂੰ ਹਸਪਤਾਲ ਸ਼ਿਫਟ ਨਹੀਂ ਕਰਦੇ, ਉਹਨਾਂ ਦਾ ਇਲਾਜ ਸ਼ੁਰੂ ਨਹੀਂ ਕਰਦੇ, ਮੈਂ ਤੁਹਾਡੇ ਕੋਲੋਂ ਹੱਥ ਬੰਨ੍ਹ ਕੇ ਸਾਰੀ ਕੌਮ ਕੋਲੋਂ ਇਹ ਗੁਜ਼ਾਰਿਸ਼ ਕਰਨਾ ਹੈ ਕਿ ਹੁਣ ਤੁਸੀਂ ਆਪਣਾ ਕਿਰਦਾਰ ਅਦਾ ਕਰੋ। ਉਹ ਕੀ ਹੈ, ਇਹਨਾਂ ਦਾ ਹੁੱਕਾ ਪਾਣੀ ਬੰਦ ਕਰ ਦਿਓ, ਇਹਨਾਂ ਦੇ ਨਾਲ ਸੋਸ਼ਲ ਮੇਲ ਵਰਤ ਜਿਹੜਾ ਉਹ ਬੰਦ ਕਰ ਦਿਓ, ਇਹਨਾਂ ਦੇ ਨਾਲ ਇਹਨਾਂ ਦੇ ਵਿਆਹਾਂ ਤੇ ਜਾਣਾ, ਇਹਨਾਂ ਦੀਆਂ ਫੌਤਗੀਆਂ ਤੇ ਜਾਣਾ ਜਿਹੜਾ ਉਹ ਬੰਦ ਕਰ ਦਿਓ। ਇਹ ਜਿੰਨੇ ਵੀ, ਤਾਂ ਕਿ ਇਹ ਆਪਣੇ ਮਹਿਕਮੇ 'ਚ ਜਾ ਕੇ ਫਿਰ ਗੱਲ ਕਰਨ ਕਿ ਸਾਡੇ ਨਾਲ ਇਹ ਜਿਹੜਾ ਕੰਮ ਹੋਇਆ ਇਹ ਬੜਾ ਗਲਤ ਹੋਇਆ, ਇਸ ਲਈ ਇਸ ਕੰਮ ਨੂੰ ਬੰਦ ਕਰੋ। ਉਹਦੇ ਨਾਲ ਜਿਹੜੀਆਂ ਇਹਨਾਂ ਦੀਆਂ ਬਣਾਈਆਂ ਹੋਈਆਂ ਸ਼ੈਵਾਂ, ਖਾਦ ਤੋਂ ਲੈ ਕੇ ਦਲੀਏ ਤੋਂ ਲੈ ਕੇ ਬੈਂਕਾਂ ਤੋਂ ਲੈ ਕੇ ਇੰਸ਼ੋਰੈਂਸ ਤੋਂ ਲੈ ਕੇ ATM ਤੋਂ ਲੈ ਕੇ ਇਹਨਾਂ ਦੇ ਸਕੂਲਾਂ ਤੋਂ ਲੈ ਕੇ ਇਹਨਾਂ ਦੀਆਂ ਕਲੋਨੀਆਂ ਤੋਂ ਲੈ ਕੇ ਜੋ ਕੁਝ ਵੀ ਇਹਨਾਂ ਦਾ ਵਰਤਦੇ ਜੇ, ਇਸਤੇਮਾਲ ਕਰਦੇ ਜੇ, ਖਰੀਦਦੇ ਜੇ, ਦੁੱਧ ਤੋਂ ਲੈ ਕੇ ਤੇ ਬਾਕੀ ਸਾਰੇ ਸਿਸਟਮ ਤੋਂ, ਉਸ ਤੋਂ ਇਜਤਨਾਬ ਕਰੋ, ਉਹੀ ਸ਼ੈ ਕਿਸੇ ਹੋਰ ਕੋਲੋਂ ਖਰੀਦੋ। ਇਹ ਇੱਕੋ ਹੀ ਕੰਮ ਤੁਸੀਂ ਕਰ ਸਕਦੇ ਹੋ, ਅਗਰ ਇਹ ਕਰਦੇ ਹੋ ਤੇ ਨੱਥ ਪਾ ਕੇ ਰੱਖ ਦਿਓਗੇ। ਹੁਣ ਤੁਸੀਂ ਅਕਸਰ ਆਂਦੇ ਹੋ ਵੀ ਕੋਈ ਕਾਲ ਨਹੀਂ ਦਿੰਦਾ, ਮੈਂ ਦੇ ਛੱਡੀ ਹੈ ਤੁਹਾਨੂੰ ਕਾਲ, ਰਿਕੁਐਸਟ ਕੀਤੀ ਹੈ ਤੁਹਾਡੇ ਕੋਲ, ਹੁਣ ਵੇਖਦੇ ਹਾਂ ਵੀ ਤੁਸੀਂ ਕਿੰਨਾ ਕਿ ਇਹਦੇ ਵਿੱਚ ਸਾਥ ਦਿੰਦੇ ਹੋ। ਅਸੀਂ ਆਪਣਾ ਕਰਨ ਵਾਲਾ ਕੰਮ ਜਿਹੜਾ ਉਹ ਆਵਾਜ਼ ਚੁੱਕਣ ਵਾਲਾ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ। ਬਾਕੀ ਉੱਥੇ ਜਿਹੜੀ ਪਾਰਟੀ ਦਾ ਰੈਂਕ ਐਂਡ ਫਾਈਲ ਹੈ ਉਹਨਾਂ ਵਾਸਤੇ 3 ਗੱਲਾਂ ਆਖੀਆਂ ਨੇ।
ਪਹਿਲੀ ਗੱਲ KP ਤੋਂ ਇਲਾਵਾ ਬਾਕੀ ਸਾਰੀਆਂ ਜਗ੍ਹਾ ਤੋਂ ਅਸਤੀਫਾ ਦੇਣ। ਦੂਸਰੀ ਗੱਲ ਜਿਹੜਾ ਉੱਥੇ ਪਾਕਿਸਤਾਨ 'ਚ ਇਲੈਕਟ੍ਰੋਨਿਕ ਮੀਡੀਆ ਉਹਦਾ ਬਾਈਕਾਟ ਕਰਨ। ਤੀਜੀ ਗੱਲ ਜਿੱਥੇ ਜਿੱਥੇ ਸੂਬੇ ਜੁੜਦੇ ਨੇ ਇੱਕ ਦੂਜੇ ਦੇ ਨਾਲ ਉੱਥੇ ਪੁਰਅਮਨ ਮੁਜ਼ਾਹਰਾ ਕਰਕੇ ਉੱਥੇ ਜਿਹੜੇ ਨੇ ਉਹ ਜ਼ਾਹਿਰ ਹੈ ਆਪਣਾ ਬਲੌਕ ਕਰਨ ਰਸਤਿਆਂ ਨੂੰ ਤਾਂ ਕਿ ਆਪਣਾ ਇਤਜਾਜ ਪੁਰਅਮਨ ਤਰੀਕੇ ਦੇ ਨਾਲ ਰਿਕਾਰਡ ਕਰਵਾ ਸਕਣ। ਤੇ ਚੌਥਾ ਕੰਮ ਜਿਹੜਾ ਹੈ ਉਹ ਸੋਸ਼ਲ ਤੇ ਇਕਨੋਮਿਕ ਬਾਈਕਾਟ ਜਿਹੜਾ ਹੈ ਉਹ ਇਹਨਾਂ ਦਾ ਕਰੋ ਸਾਰਿਆਂ ਦਾ ਰਲ ਕੇ। ਔਰ ਮੈਂ ਆਨਾ ਵੀ ਇਹਨਾਂ ਦੇ ਵਿੱਚੋਂ ਵੀ ਜਿਹੜੇ ਇਨਸਾਨ ਨੇ ਨਾ ਉਹ ਆਖਣਗੇ ਤੁਹਾਨੂੰ ਅੰਦਰੋਂ ਵੀ ਹਾਂ ਕਰੋ ਬਾਈਕਾਟ। ਜਿਹੜੇ ਇਹਨਾਂ ਦੇ ਵਿੱਚੋਂ ਵੀ ਇਹਨਾਂ ਦੇ ਵਿੱਚ ਵੀ ਤੇ ਇਨਸਾਨ ਨੇ ਨਾ, ਚੰਗੇ ਇਨਸਾਨ ਵੀ ਨੇ, ਉਹ ਵੀ ਦਿਲੋਂ ਕਹਿਣਗੇ ਵੀ ਹਾਂ ਬਾਈਕਾਟ ਕਰੋ। ਇਹ ਜਿਹੜਾ ਇਸ ਵੇਲੇ ਫਰਾਉਨ ਸਾਡੇ ਉੱਤੇ ਮੁਸੱਲਤ ਹੋ ਗਿਆ ਇਹਦੇ ਕੋਲੋਂ ਕਿਸੇ ਤਰੀਕੇ ਨਾਲ ਜਾਨ ਛੁੱਟੇ। ਬਹਰਹਾਲ ਖਾਨ ਸਾਹਿਬ ਦੀ ਜਿਹੜੀ ਅੱਖ ਹੈ ਉਹਨੂੰ ਬੜਾ ਜਿਹੜਾ ਨੁਕਸਾਨ ਹੋਇਆ ਉਹ ਸ਼ਾਇਦ ਉਸ ਤਰੀਕੇ ਨਾਲ ਪੂਰਾ ਹੁਣ ਨਾ ਹੋ ਸਕੇ। ਜ਼ੁਲਮ ਜਿਹੜਾ ਕਰਨਾ ਸੀ ਉਹ ਤੇ ਕਰ ਛੱਡਿਆ, ਲੇਕਿਨ ਫਿਰ ਵੀ ਇਸ ਵੇਲੇ ਵੀ ਅਗਰ ਉਹਨਾਂ ਨੂੰ ਹੈਲਥ ਕੇਅਰ ਮਿਲੇ ਤਾਂ ਹੋ ਸਕਦਾ ਜਿਹੜਾ ਮਜ਼ੀਦ ਜ਼ੁਲਮ ਹੈ ਉਸ ਹੋਣ ਤੋਂ ਬਚਤ ਹੋ ਸਕੇ। ਅੱਗੇ ਚੱਲਨੇ ਜੀ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਅਕਤੂਬਰ ਤੋਂ ਲੈ ਕੇ ਇਮਰਾਨ ਖਾਨ ਸਾਹਿਬ ਦੀ ਅੱਖ ਦਾ ਮਸਲਾ ਹੈ। ਬਾਰ-ਬਾਰ ਕਹਿਣ ਦੇ ਬਾਵਜੂਦ ਇਲਾਜ ਦਾ ਉਹਨਾਂ ਨੇ ਆਖਿਆ ਤੇ 85% ਉਹਨਾਂ ਦੀ ਬਿਨਾਈ ਜਿਹੜੀ ਹੈ ਉਹ ਜ਼ਾਇਆ ਹੋ ਚੁੱਕੀ ਹੈ। ਚੀਫ ਜਸਟਿਸ ਦੇ ਦਰਵਾਜ਼ੇ ਨੂੰ ਬਾਰ-ਬਾਰ ਖੜਕਾਇਆ ਗਿਆ ਔਰ ਡੋਗਰ ਸਾਹਿਬ ਜਿਹੜੇ ਨੇ ਇਸਲਾਮਾਬਾਦ ਹਾਈ ਕੋਰਟ 'ਚ ਲੱਗੇ। ਉਹਨਾਂ ਵੀ ਪਤਾ ਨਹੀਂ ਮਰਨਾ ਨਹੀਂ, ਉਹਨਾਂ ਨੂੰ ਵੀ ਮਰਨਾ ਭੁੱਲਿਆ। ਉਹਨਾਂ ਨੂੰ ਕਿੰਨੀ ਵਾਰੀ ਆਖਿਆ ਕਿ ਇਮਰਾਨ ਖਾਨ ਦੇ ਕੇਸਿਸ ਸੁਣੋ ਔਰ ਉਹ ਵੀ ਇਸ ਜ਼ੁਲਮ ਦੇ ਵਿੱਚ ਸ਼ਾਮਿਲ ਨੇ। ਇਹ ਸਾਰੇ ਜਿਹੜੇ ਨੇ ਜਵਾਬ ਤੇ ਇੱਕ ਦਿਨ ਦੇਣਾ ਪੈਣਾ ਇਹਨਾਂ ਨੂੰ। ਇਸ ਜ਼ੁਲਮ ਦੇ ਵਿੱਚ, ਇਸ ਕਹਿਰ ਦੇ ਵਿੱਚ ਇਹ ਸਾਰੇ ਹੀ ਸ਼ਾਮਿਲ ਨੇ। ਨਾ ਹੀ ਡੋਗਰ ਸਾਹਿਬ ਨੇ ਤੇ ਨਾ ਹੀ ਉੱਤੇ ਅਫਰੀਦੀ ਸਾਹਿਬ ਨੇ ਇਮਰਾਨ ਖਾਨ ਦਾ ਕੇਸ ਸੁਣਿਆ। ਤੇ ਹੁਣ ਅਫਰੀਦੀ ਸਾਹਿਬ ਆਂਦੇ ਨੇ ਵੀ ਕਿਤਾਬਾਂ ਇਮਰਾਨ ਖਾਨ ਨੂੰ ਨਾ ਦਿਓ, ਇਹ ਕਿਤਾਬਾਂ ਨਾ ਪੜ੍ਹੇ। ਤੇ ਇਮਰਾਨ ਖਾਨ ਉੱਥੇ ਕੀ ਕਰੇ? ਹੁਣ ਆਂਦੇ ਨੇ ਹੁਣ ਡਾਕਟਰ ਬਣ ਰਹੇ ਨੇ ਵੀ ਇਮਰਾਨ ਖਾਨ ਪਹਿਲਾਂ ਡਾਕਟਰ ਦੇ ਕੋਲੋਂ ਮਸ਼ਵਰਾ ਲੈ ਲੇ ਵੀ ਕਿਤਾਬ ਪੜ੍ਹੇ ਜਾਂ ਨਾ ਪੜ੍ਹੇ। ਇਹ ਜੱਜ ਸਾਹਿਬ ਤੁਹਾਡਾ ਕੰਮ ਤੇ ਨਹੀਂ, ਤੁਸੀਂ ਡਾਕਟਰ ਕਿਦੋਂ ਦੇ ਬਣ ਗਏ ਜੇ। ਬਹਰਹਾਲ ਅੱਗੇ ਚੱਲਦੇ ਤੁਹਾਡੇ ਸਾਹਮਣੇ ਅਗਲੀ ਗੱਲ ਕਰਦੇ। ਜਿਸ ਚੈਨਲ ਨੇ ਨਵਾਜ਼ ਸ਼ਰੀਫ ਦੀ ਸਾਬਤਸ਼ੁਦਾ, ਇਹ ਜੀਓ TV ਦੀ ਗੱਲ ਹੋਣ ਡਈ ਹੈ, ਜਿਹਨੇ ਨਵਾਜ਼ ਸ਼ਰੀਫ ਦੀ ਸਾਬਤਸ਼ੁਦਾ ਸਕ੍ਰਿਪਟਡ ਬਿਮਾਰੀ ਨੂੰ ਇੰਜ ਪੇਸ਼ ਕੀਤਾ ਸੀ ਕਿ ਉਹ ਮਰ ਗਿਆ, ਉਹ ਲੁੱਟਿਆ ਗਿਆ, ਉਹਨੂੰ ਹਾਰਟ ਅਟੈਕ ਹੋ ਗਏ, ਉਹਨੂੰ ਆਹ ਹੋ ਗਿਆ। ਉਹੀ ਚੈਨਲ ਜਿਹੜਾ ਉਹ ਇਮਰਾਨ ਖਾਨ ਦੀ ਅੱਖ ਦੀ ਬਿਨਾਈ ਖਤਮ ਹੋਣ ਦੀ ਖਬਰ ਨੂੰ ਪਾਸੇ ਤੇ ਰੱਖ ਕੇ ਇਸ ਵੇਲੇ ਖਬਰ ਕੀ ਕਰ ਰਿਹਾ ਕਿ ਇਮਰਾਨ ਖਾਨ ਜੇਲ੍ਹ ਦੇ ਵਿੱਚ ਫੁੱਲ ਅਯਾਸ਼ੀ ਕਰ ਰਿਹਾ। ਓਏ ਕਿੱਡੇ ਕੁ ਬਗੈਰਤ ਜੇ ਤੁਸੀਂ। ਮੈਨੂੰ ਉਮੀਦ ਨਹੀਂ ਸੀ ਵੀ ਐਡੇ ਬਗੈਰਤ ਜੇ, ਲੇਕਿਨ ਬੜੇ ਹੀ ਕੋਈ ਵੱਡੇ ਰੱਜ ਕੇ ਬਗੈਰਤ ਜੇ ਮੈਂ ਆਖਾਂਗਾ ਤੁਹਾਨੂੰ। ਤੇ ਖੈਰ ਚਲੋ ਚੰਗੀ ਗੱਲ ਹੈ, ਆਪਣਾ ਆਪ ਚੰਗੀ ਤਰ੍ਹਾਂ ਦੱਸ ਰਹੇ ਹੋ। ਕੱਲ੍ਹ ਨੂੰ ਜਿਸ ਵੇਲੇ ਵਕਤ ਬਦਲਣਾ ਹੈ ਤਾਂ ਉਸ ਵੇਲੇ ਚਲੋ ਚੰਗੀ ਗੱਲ ਹੈ ਵੀ ਤੁਹਾਡੇ ਕੋਲ ਕੁਝ ਕਹਿਣ ਨੂੰ ਨਹੀਂ ਹੋਏਗਾ, ਕੋਈ ਤੁਹਾਡੇ ਕੋਲ ਆਪਣੀ ਸਫਾਈ ਦੇਣ ਨੂੰ ਅਲਫਾਜ਼ ਨਹੀਂ ਹੋਣਗੇ। ਵੈਸੇ ਤਾਂ ਤੁਹਾਨੂੰ ਸ਼ਰਮ ਕੋਈ ਨਹੀਂ ਆਉਣੀ, ਤੁਸੀਂ ਇਸੇ ਮੂੰਹ ਦੇ ਨਾਲ ਫਿਰ ਬੇਸ਼ਰਮੀ ਕਰਨੀ ਹੈ ਜਿਹੜਾ ਇਸ ਵੇਲੇ ਮੂੰਹ ਹੈ। ਤੇ ਇਹਦੇ ਨਾਲ ਹੀ ਅੱਜ ਦੇ ਜਿਹੜੇ ਜ਼ਾਲਮ ਨੇ ਉਹਨਾਂ ਨੂੰ ਤੁਸੀਂ ਗਾਲਾਂ ਕੱਢਣੀਆਂ ਨੇ ਤੇ ਕਹਿਣਾ ਵੀ ਅਸੀਂ ਨਾਲ ਨਹੀਂ ਸੀ, ਅਸੀਂ ਨਹੀਂ ਸੀ ਕੀਤਾ ਔਰ ਤੁਸੀਂ ਮੁੱਕਰ ਜਾਣਾ। ਲੇਕਿਨ ਕੋਈ ਵੱਡਾ ਹੀ ਬੇਸ਼ਰਮ ਹੋਣਾ ਚਾਹੀਦਾ ਬੰਦੇ ਨੂੰ ਕਿ ਅੱਖ ਦੀ ਬਿਨਾਈ ਖਤਮ ਹੋਣ ਦੇ ਬਾਵਜੂਦ ਤੁਸੀਂ ਇਹ ਖਬਰ ਰਨ ਕਰ ਰਹੇ ਹੋ ਕਿ ਇਮਰਾਨ ਖਾਨ ਜੇਲ੍ਹ ਦੇ ਵਿੱਚ ਜਿਹੜਾ ਉਹ ਉੱਥੇ ਅਯਾਸ਼ੀਆਂ ਕਰ ਰਹੇ ਨੇ। ਅੱਛਾ ਜੀ, ਅੱਗੋਂ ਮਹਿੰਦਰਪਾਲ ਸਿੰਘ ਜਿਹੜੇ MP ਰਹੇ ਨੇ, ਸਿੱਖ ਬਰਾਦਰੀ ਤੋਂ ਉਹਨਾਂ ਦਾ ਤਲਕ ਹੈ, ਪੰਜਾਬ ਤੋਂ। ਉਹਨਾਂ ਨੇ ਕਿਹਾ ਕਿ ਮੇਰੀਆਂ ਨਸਲਾਂ ਦੀ ਜਿਹੜੀ ਹੈ ਉਹ ਜ਼ਿੰਦਗੀਆਂ ਵੀ ਇਮਰਾਨ ਖਾਨ ਤੇ ਕੁਰਬਾਨ। ਖੁਦਾ ਨਾ ਖਾਸਤਾ ਅਗਰ ਇਮਰਾਨ ਖਾਨ ਦੀ ਅੱਖ ਨੂੰ ਕੁਝ ਹੋਇਆ ਤਾਂ ਮੈਂ ਆਪਣੀ ਅੱਖ ਅਤੀਆ ਦੇਣ ਨੂੰ ਤਿਆਰ ਹਾਂ। ਇਹਨਾਂ ਦਾ ਜਿਹੜੀ ਇਹਨਾਂ ਦੀ ਇੱਕ ਤੁਸੀਂ ਕਹੋ ਕਿ ਜਿਹੜੀ ਅਕੀਦਤ ਹੈ ਇਮਰਾਨ ਖਾਨ ਨਾਲ ਉਹ ਕਾਬਲੇ ਤਾਰੀਫ ਹੈ। ਲੇਕਿਨ ਇੱਥੇ ਮੈਂ ਸਾਰੇ ਦੋਸਤਾਂ ਨੂੰ ਦੱਸਾਂ ਕਿ ਇਹ ਜਿਹੜਾ ਮਸਲਾ ਇਮਰਾਨ ਖਾਨ ਸਾਹਿਬ ਦੀ ਅੱਖ ਦੇ ਨਾਲ ਇਹਨਾਂ ਨੇ ਬਣਾਇਆ, ਮੈਂ ਨਹੀਂ ਆਖਾਂਗਾ ਬਣਿਆ, ਇਹ ਇਹਨਾਂ ਨੇ ਬਣਾਇਆ। ਇਹਨਾਂ ਨੇ ਕੋਈ ਨਾ ਕੋਈ ਜ਼ੁਲਮ ਇਮਰਾਨ ਖਾਨ ਨਾਲ ਕੀਤਾ ਹੈ ਜਿਹਦੀ ਵਜ੍ਹਾ ਤੋਂ ਇਹ ਅੱਖ ਦੇ ਵਿੱਚ ਮਸਲਾ ਬਣਿਆ। ਇਹਦੇ ਨਾਲ ਹੋਰ ਕੋਈ ਬੰਦਾ ਉਹਨਾਂ ਨੂੰ ਅੱਖ ਨਹੀਂ ਦੇ ਸਕਦਾ। ਇਹ ਅਗਰ ਅੱਖ ਇੱਕ ਵਾਰੀ ਜ਼ਾਇਆ ਹੋ ਜਾਏ ਤੇ ਹੋ ਜਾਏ, ਕਿਸੇ ਹੋਰ ਦੀ ਅੱਖ ਉੱਤੇ ਨਹੀਂ ਲਾਈ ਜਾ ਸਕਦੀ। ਉਹ ਅੱਖ ਦੇ ਕੁਝ ਹਿੱਸੇ ਨੇ ਜਿਹੜੇ ਬਦਲੇ ਜਾ ਸਕਦੇ ਨੇ, ਕਿਸੇ ਹੋਰ ਦੀ ਅੱਖ ਲਾਈ ਜਾ ਸਕਦੀ ਹੈ। ਲੇਕਿਨ ਇਹ ਜਿਹੜਾ ਮਸਲਾ ਇਮਰਾਨ ਖਾਨ ਸਾਹਿਬ ਨੂੰ ਦਰਪੇਸ਼ ਇਹਨਾਂ ਨੇ ਪੈਦਾ ਕਰ ਦਿੱਤਾ ਹੈ, ਉਹਦੇ ਵਿੱਚ ਅੱਖ ਜਿਹੜੀ ਹੈ ਕਿਸੇ ਹੋਰ ਦੀ ਡੋਨੇਟ ਕੀਤੀ ਵੀ ਜਾਵੇ ਤੇ ਉਹ ਕਿਸੇ ਕੰਮ ਨਹੀਂ ਆ ਸਕਦੀ। ਇਸ ਲਈ ਦੁੱਖ ਹੀ ਵੱਡਾ ਇਹ ਹੈ ਕਿ ਇਮਰਾਨ ਖਾਨ ਸਾਹਿਬ ਦੇ ਨਾਲ ਇਹਨਾਂ ਨੇ ਜੋ ਕੁਝ ਕੀਤਾ ਔਰ ਜਿਸ ਤਰੀਕੇ ਨਾਲ ਕੀਤਾ, ਮੈਂ ਹੀ ਕਹਾਂਗਾ ਉਹ ਆਂਦੇ ਨੇ ਨਾ ਵੀ ਦੁਸ਼ਮਣ ਵੀ ਕੋਈ ਦੇਵੇ ਤੇ ਰੱਬ ਨਸਲੀ ਦੇਵੇ। ਇਹਨਾਂ ਦੀ ਏਡੀ ਕੁ ਬੇਸ਼ਰਮੀ ਹੈ, ਏਡੀ ਕੁ ਬਗੈਰਤੀ ਹੈ ਕਿ ਦੁਸ਼ਮਣ ਵੀ ਦਿੱਤਾ ਤੇ ਕਿੱਡਾ ਬਦਨਸਲਾ ਦਿੱਤਾ, ਮੈਂ ਹੀ ਕਹਾਂਗਾ। ਇਹਦੇ ਨਾਲ ਹੁਣ ਤਹਿਰੀਕ ਇਨਸਾਫ ਜਿਹੜੀ ਹੈ ਉਹਨੂੰ ਇਹਤਜਾਜ ਦੀ ਕਾਲ ਸਿਰਫ ਕਾਲਾਂ ਦੀ ਹੱਦ ਤੱਕ ਤੇ ਮੀਟਿੰਗਸ ਦੀ ਹੱਦ ਤੱਕ ਨਹੀਂ ਕਰਨਾ ਪੈਣਾ। ਹੁਣ ਖੁੱਲ੍ਹ ਖਿਲਾ ਕੇ ਇਹ ਪੁਰਅਮਨ ਤਰੀਕੇ ਨਾਲ ਇਹੋ ਜਿਹਾ ਇਹਤਜਾਜ ਕਰਨਾ ਪੈਣਾ ਕਿ ਮੁਲਕ ਨੂੰ ਇੱਕ ਵਾਰੀ ਜੈਮ ਕਰਨਾ ਪੈਣਾ। ਕਰੋਗੇ ਤਾਂ ਇਮਰਾਨ ਖਾਨ ਬਾਹਰ ਆਏਗਾ, ਵਰਨਾ ਅਗਰ ਗੱਲੀ ਬਾਤੀ
ਇਸ ਤਰ੍ਹਾਂ ਹੀ ਝੂਠੋ ਝੂਠ 44 ਮਤਲਬ ਗੱਲੀ ਬਾਤੀ ਅਗਰ ਸਾਰੀਆਂ ਚੀਜ਼ਾਂ ਤੁਸੀਂ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਮਾਮਲਾ ਜਿਹੜਾ ਉਹ ਇੱਥੋਂ ਦਾ ਇੱਥੇ ਹੀ ਰਹਿਣਾ। ਮੈਂ ਜਾਂਦਿਆਂ ਤੁਹਾਨੂੰ ਚਾਹਾਂਗਾ ਕਿ ਇਮਰਾਨ ਖਾਨ ਦੀਆਂ ਭੈਣਾਂ ਜਿਹੜੀਆਂ ਨੇ, ਸਪੈਸ਼ਲੀ ਨੌਰੀਨ ਨਿਆਜ਼ੀ ਸਾਹਿਬਾ, ਉਹ ਕੀ ਆਖਦੇ ਨੇ, ਔਰ ਉਹਨਾਂ ਦੇ ਨਾਲ ਉਜ਼ਮਾ ਸਾਹਿਬਾ ਜਿਹੜੇ ਨੇ, ਡਾਕਟਰ ਉਜ਼ਮਾ, ਉਹ ਕੀ ਆਖਦੇ ਨੇ ਕਿ MNAs ਨੂੰ ਔਰ ਜਿਹੜੇ ਲੀਡਰਾਂ ਨੇ ਉਹਨਾਂ ਨੂੰ, ਜਨਰਲਸ ਨੇ ਕੀ ਤਸੱਲੀ ਦਿੱਤੀ ਹੈ ਵੀ ਤੁਸੀਂ ਠੰਡ ਰੱਖੋ, ਇਮਰਾਨ ਖਾਨ ਨੇ ਹੁਣ ਕੋਈ ਨਹੀਂ ਆਉਣਾ, ਇਮਰਾਨ ਖਾਨ ਖਤਮ ਹੈ। ਭੈਣਾਂ ਨੂੰ ਲੱਗਦਾ ਹੈ ਕਿ ਇਸ ਵਜ੍ਹਾ ਤੋਂ ਇਹ ਡਿਆਲਾ ਦੇ ਸਾਹਮਣੇ ਵੀ ਨਹੀਂ ਆਉਂਦੇ ਔਰ ਇਸ ਵਜ੍ਹਾ ਤੋਂ ਇਹ ਇਤਜਾਜ ਵੀ ਨਹੀਂ ਕਰਦੇ, ਕਿਉਂਕਿ ਇਹ ਇਮਰਾਨ ਖਾਨ ਨੂੰ ਹੁਣ ਖਤਮ ਕਰ ਬੈਠੇ ਨੇ ਔਰ ਇਹਨਾਂ ਦੇ ਹਿਸਾਬ ਨਾਲ ਇਹਨਾਂ ਨੂੰ ਤਸੱਲੀ ਦੇ ਦਿੱਤੀ ਹੈ ਜਰਨੈਲਾਂ ਨੇ ਕਿ ਇਮਰਾਨ ਖਾਨ ਨੇ ਹੁਣ ਕਦੇ नहीं आना। ਇਹ सुनो ਭੈਣਾਂ ਕੀ ਕਹਿ ਰਹੀਆਂ ਨੇ। तो ये जो नहीं निकल रहे हैं, तो महसूस तो यही होता है कि सब उसी जगह से डरते हैं, जैसे आसिम मुनीर का खौफ इन सब पे तारी है, इनको ये सोचते हैं। और मैं पता है आपको क्या अली, मैं सोचती हूँ कि इन सब पार्टी को तसल्ली दी गई थी कि इमरान खान ने तो कभी बाहर आना नहीं है, आप लोगों ने सियासत करनी है, आप लोग हमारे मुताबिक करें। मैं ये सोचती हूँ, ये मेरा अपना अंदाजा है कि इनको ये तसल्ली दी थी कि इमरान खान तो अब खत्म है, जैसे इन्होंने कहा खत्म शुद्ध। एंड में पता चला जो ये पार्टी के लोग बाहर बैठे हैं, जो MNAs भी बन गए, ये खत्म शुद्ध हो रहे हैं। इनको सोचना चाहिए, अगर ये इसी तरह इन्होंने असेंबली में जाने और आने, लोग इनसे बहुत नाराज हैं। लोगों को पता है कि आप बगैर मेहनत के, बगैर ना देखे, बहुत बड़ी कैंपेनिंग होती है MNA बनने के लिए, ये कोई बगैर कैंपेनिंग के, किसी का पैसा भी नहीं था, ये लोग MNAs बन गए और MP सारे पार्लियामेंटेरियंस जो, लेकिन जो भी ये कर रहे हैं, लोग इनसे बहुत नाराज हैं। ਸੁਣ ਲਿਆ ਜੇ। ਹੁਣ ਇਸ ਤੋਂ ਬਾਅਦ ਕੋਈ ਗੱਲ ਰਹਿ ਤੇ ਨਹੀਂ ਜਾਂਦੀ ਜਿਹੜੀ ਮੈਂ ਪਹਿਲਾਂ ਤੁਹਾਨੂੰ ਗੱਲ ਕੀਤੀ ਹੈ ਵੀ ਇੱਥੇ ਸਾਰੇ ਹੀ ਜਿਹੜੇ ਨੇ ਉਹ ਆਪਣਾ ਆਪਣਾ ਉੱਲੂ ਸਿੱਧਾ ਕਰਕੇ ਆਪਣਾ ਉਹਨਾਂ ਨੇ ਜਿਹੜਾ ਕੰਮ ਸਿੱਧਾ ਕੀਤਾ ਹੋਇਆ ਤੇ ਜਰਨੈਲਾਂ ਦੇ ਨਾਲ ਰਲ ਕੇ ਬੜੇ ਸਾਰੇ ਲੋਕ ਇੱਥੋਂ ਖੇਡਣ ਡਏ ਨੇ ਔਰ ਉਹਨਾਂ ਨੂੰ ਇਹੀ ਹੈ ਕਿ ਜਿਸ ਤਰ੍ਹਾਂ ਇਮਰਾਨ ਖਾਨ ਸਾਹਿਬ ਦੀ ਭੈਣ ਨੇ ਆਖਿਆ ਕਿ ਇਮਰਾਨ ਖਾਨ ਨੇ ਹੁਣ ਕੋਈ ਨਹੀਂ ਆਉਣਾ ਤੇ ਅਸੀਂ ਆਪਣੇ ਜਿਹੜੇ ਫਾਇਦੇ ਨੇ ਉਹ ਵੀ ਚੁੱਕੀਏ ਤੇ ਬਸ ਐਵੇਂ ਹੀ ਹਾਜ਼ਰੀ ਆਸਤੇ ਇੱਕ ਫੇਸ ਸੇਵਿੰਗ ਆਸਤੇ ਇਹੋ ਜਿਹੇ ਕੰਮ ਜਿਹੜੇ ਨੇ ਉਹ ਕਰੀ ਕੁਰੀ ਫਿਰ ਰਹੇ ਨੇ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖਾ।